ਤੁਸੀਂ ਉਹਨਾਂ ਵਕਤ ਹੰਡਾਇਆ ਹੈ ਇਹ ਸਿੱਖ ਦੱਸਦੇ ਨੇ ਕਿ ਜੋ ਜਿਹੜੀ ਗੱਲ ਕਰ ਲੈਂਦੇ ਹਨ ਉਹ ਤਾਂ ਮੁਕਰਦੇ ਨਹੀਂ। ਹਾਂ ਹੀ ਹੁਣ ਮੁਕਰ ਇਹ ਚ ਕੀ ਹਕੀਕਤ ਹੈ? ਉਹ ਦੱਸਣ ਤਾਂ ਪੱਕੇ ਹਨ, ਗੱਲ ਦੇ ਪੱਕੇ ਹਨ। ਜਿਹੜੀ ਗੱਲ ਕਰਨ ਤੋਂ ਪਹਿਰਾ ਦਿੰਦੇ ਆ। ਅੱਛਾ ਜੀ, ਇਹਦਾ ਮਤਲਬ ਗੱਲ ਪੱਕੀ ਹੀ ਫਿਰ ਹੈ। ਪੱਕੀ, ਬਿਲਕੁਲ ਪੱਕੀ। ਜਿਹਨੇ ਉਂਝ ਵੀ ਕੋਈ ਸੌਦਾ ਕਰ ਲੈਂਦੇ ਹਾਂ ਜਾਂ ਕੋਈ ਗੱਲ ਮਤਲਬ ਹੁੰਦੀ ਹੈ ਤੇ ਤੋਂ ਫਿਰ ਜਾਂਦੇ ਆ ਕਿ ਸਾਡੇ ਤਰ੍ਹਾਂ ਸਾਡੇ ਵਿੱਚ ਵੀ ਅੱਛੇ ਵੀ ਹਨ। ਅੱਛਾ ਜੀ, ਜਿਹੜੀ ਗੱਲ ਭਾਵੇਂ ਘਾਟਾ ਤੇ ਭਾਵੇਂ ਮੁਨਾਫਾ ਤੇ ਭਾਵੇਂ ਜਾਣ ਜਾਂਦੀ ਜਾਏ ਬਸ ਉਹ ਗੱਲ ਮਤਲਬ ਪੱਕੇ ਨੇ ਉਹ ਕਰਕੇ ਰਹਿਣਾ। ਇਹਨਾਂ ਦੀ ਅੱਖੀਆਂ ਦੀ ਕੋਈ ਨਹੀਂ, ਐਡੀ ਬਲੀਦ ਕੌਮ ਹੈ, ਢੀਠ ਹੈ। ਉਹ ਜਿਹੜੀ ਕੌਮ ਸੀ ਉਹਨਾਂ 'ਚ ਆਸ ਉਮੀਦ ਸੀ। ਅੱਛਾ ਜੀ, ਉਹਨਾਂ ਕੋਲ ਤੂੰ ਤੁਰ ਗਿਆ ਨਾ, ਕਿਸੇ ਵੀ ਸਿੱਖ ਤੁਰ ਗਿਆ ਸਰਦਾਰ ਜੀ ਯਾਰ ਮੈਨੂੰ ਆਹ ਬੜੀ ਮੁਸੀਬਤ ਆ ਜਾਂ ਮੈਨੂੰ ਉੱਥੇ ਬੰਦਾ ਤੰਗ ਕਰਦਾ, ਉਹਨਾਂ ਆਖਣਾ ਚੱਲ ਕਿਹੜਾ ਤੰਗ ਕਰਦਾ ਤੈਨੂੰ ਕਿੰਨੇ ਪੈਸੇ ਦੀ ਜ਼ਰੂਰਤ ਆ। ਕਿ ਗਰੀਬ ਤੁਰ ਗਿਆ ਮੇਰੀ ਬੱਚੀ ਦੀ ਸ਼ਾਦੀ ਹੈ ਸਰਦਾਰ ਜੀ ਮੇਰੇ ਕੋਲ ਪੈਸਾ ਕੋਈ ਨਹੀਂ। ਸਾਡੇ ਵੇਲੇ ਇੱਕ ਬੰਦਾ ਈਸਾਈ, ਉਹਦਾ ਮੁੰਡਾ ਉਹਨੇ ਖਾਲੇ ਚਾਹ ਲਿਆ, ਵਿਆਹੁਣ ਜਾਣਾ ਸੀ ਤੇ ਸਾਈ ਵਿਆਹੁਣ ਨਾ ਜਾਏ, ਉਹ ਆਖੇ 10 ਰੁਪਏ ਮੈਨੂੰ ਦਿਓਗੇ ਤੇ ਵਿਆਹੁਣ ਜਾਣਾ। 10 ਰੁਪਏ ਮੈਨੂੰ ਦਿਓਗੇ ਮੈਂ ਬੁਝੇ ਪਾ ਕੇ ਤੇ ਵਿਆਹੁਣ ਜਾਣਾ ਜੇ ਮੈਂ ਨਹੀਂ ਜਾਣਾ। ਜਿਹਨੂੰ ਵਿਆਹ ਖੜਨਾ ਚੋਕ ਹੋਵੇ ਜਦੋਂ 10 ਲੱਭਦੇ ਉਹ ਸੋਹਣ ਸਿੰਘ ਨੇ ਫਿਰ 10 ਰੁਪਏ ਜਾ ਕੇ ਉਹਨੂੰ ਦਿੱਤੇ ਤੇ ਉਹ ਖਾਲੇ ਚੜਿਆ। ਇਹੋ ਜਿਹੀ ਕੌਮ ਸੀ ਵਿਆਹਾਂ ਸ਼ਾਦੀਆਂ ਉਹ ਸਾਡੇ ਹੁੰਦੇ ਹੋਇਆ ਸ਼ਾਦੀ ਤੇ ਜਾਂਦੇ ਵਰਤੋਂ ਭਾਜੀ ਫੁੱਲ ਸੀ। ਅੱਛਾ ਅੱਛਾ ਬਾਬਾ ਜੀ ਉਂਝ ਧੀ ਭੈਣ ਦਾ ਲਿਹਾਜ਼ ਕਿਵੇਂ ਦਾ ਹੁੰਦਾ ਸੀ ਇੱਕ ਦੂਸਰੇ ਦਾ? ਉਹ ਸਾਡੇ ਪਿੰਡ ਬਿਲਕੁਲ ਠੀਕ ਸੀ। ਉਸ ਤਰ੍ਹਾਂ ਇਹ ਹੀ ਸਾਡਾ ਅਸੀਂ ਕੁੜੀਆਂ ਮੁੰਡੇ ਸਾਡੇ ਵੱਡੇ ਜਿਹੜੇ ਇਕੱਠੇ ਖੇਡਦੇ ਹੁੰਦੇ ਕੋਈ ਪਤਾ ਹੀ ਨਹੀਂ। ਮੈਂ ਦੱਸਾਂ ਕਿ ਸਾਡਾ ਪਿਓ ਸਾਨੂੰ ਦੱਸਦਾ ਰਿਹਾ ਇੱਕ ਸਾਡਾ ਹੀ ਮੁਸਲਮਾਨਾਂ ਦਾ ਹੀ ਬੰਦਾ ਮੇਹਰਦੀਨ ਉਹਦਾ ਨਾਂ ਸੀ। ਮੇਰੋ ਸਿੱਖ ਨਹੀਂ ਹੋਏ ਕੋਈ ਜਾਂ ਮੁਸਲਮਾਨ ਨਹੀਂ ਹੋਏ, ਗਲੀ 'ਚ ਬੈਠੀਆਂ ਨੇ ਬੁੱਢੀਆਂ, ਉਹਨੂੰ ਜਦੋਂ ਉਹਨੇ ਆ ਜਾਣਾ ਪਹਿਲਾਂ ਉਹਨਾਂ ਨੇ ਦੱਸ ਕੇ ਅੰਦਰ ਨੱਠ ਕੇ ਜਾਵਣਾ। 500 ਬੰਦਾ ਸਿੱਖਾਂ ਦਾ ਆਇਆ ਜਸਾ ਚੜਿਆ। ਅੱਛਾ, ਉਸ ਬੰਦੇ ਨੇ ਡੱਕਿਆ ਸੀ ਤੇ ਜਸੇ ਨੂੰ ਬੜੀ ਰੌਣਕ ਹੁੰਦੀ ਸਾਡੇ ਪਿੰਡ। ਡੱਕ ਕੇ ਉਹਨਾਂ ਨੂੰ ਪੂਰੇ ਲੋਕਾਂ ਨੂੰ ਆਖਿਆ ਹੋਇਆ ਖਰਬੂਜਾ ਤੋਂ ਬੜਾ ਖਰਬੂਜੇ ਲਿਆਓ ਚੁੱਕ ਕੇ, ਜੇਗਾਂ ਚਾੜੀਆਂ ਚ ਰੋਟੀ ਖਵਾਲੀ, ਖਰਬੂਜੇ ਖਵਾਲੇ। ਉਦੋਂ ਸਿੱਖਾਂ ਮੁਸਲਮਾਨਾਂ 'ਚ ਕੋਈ ਫਰਕ ਨਹੀਂ। ਉਹ ਦੱਸਦੇ ਮੈਂ ਸਾਡੇ ਵੱਡੇ ਜਦੋਂ ਕਮਾਲ ਗੋੜਦੇ ਜਾਂ ਕੋਈ ਵੀ ਕੰਮ ਕਰਦੇ ਨਾ ਇੱਥੇ, ਉਦੋਂ ਆ ਰੁੱਖ ਸ਼ਗਵਾ ਦਫਾਵਾਂ ਉਦੋਂ ਕੋਈ ਨਹੀਂ ਹਾਂ ਜਦੋਂ ਗਏ ਆਂਦਾ ਵੀ ਇੱਥੇ ਖਜੂਰ ਹੁੰਦੀ ਆ, ਉਹ ਲਿਖਿਆ ਹੋਇਆ ਨਾ। ਹਾਂਜੀ ਹਾਂਜੀ, ਬੜੀ ਉੱਚੀ ਖਜੂਰ ਸੀ, ਇੱਕ ਬੋੜ ਦਾ ਬੂਟਾ। ਜਦੋਂ ਸਾਡੇ ਵੱਡੇ ਉਹ ਵੇਖਦੇ ਨੇ ਖਜੂਰ ਤੇ ਬੋੜ ਦਾ ਬੂਟਾ ਤੇ ਫਿਰ ਕੰਮ ਛੱਡ ਕੇ ਤੇ ਰੋਂਦੇ ਹਨ ਵੀ ਉਹ ਸਾਡਾ ਦੇਸ਼ ਹੈ, ਉਹ ਸਾਡਾ ਪਿੰਡ ਹੈ, ਉਹ ਸਾਡਾ। ਅੱਛਾ, ਉੱਥੋਂ ਦਿਸਦਾ ਸੀ ਉਹਨਾਂ ਨੂੰ? ਆਹੋ ਤੂੰ ਦੇਖਦਾ ਆ ਦਫਾਵਾਂ ਬੰਦ ਨਾ ਨਾਲ ਹੁੰਦਾ ਇੰਡੀਆ ਬੰਦ ਉੱਤੇ ਬਹਿ ਗਏ। अस्सलाम वालेकुम जी, मैं तुहाडा अपना वीर मुहम्मद तनवीर। मैं पिंड पहुंचिया वा मंजी तोड़। हाँ जी, पिंड का नाम है मंजी तोड़, जिला है नारोवाल। वंड 47 तो पहला इहदा इस पिंड का जिला गुरदासपुर सी। ये बामण सन ਉਹਦੀ ਦੁਕਾਨ ਸੀ ਇੱਥੇ। ਉਹ ਜਿਹੜਾ ਬਾਮਣ ਹਕੀਮ ਹੀ ਆਹੋ ਹਕੀਮ ਬੜਾ ਵੱਡਾ ਸੀ। ਮੈਂ ਉਹਦੇ ਕੋਲ ਆਪ ਦਵਾਈ ਖਾਦੀ ਭੋਸੜੀ। ਉਹ ਦੱਸਦਾ ਅੰਨਾ ਹੀ ਭੋਸੜੀ। ਆਹੋ ਭੋਸੜੀ, ਉਹ ਬੜੀ ਮਸ਼ਹੂਰ ਸੀ ਦਵਾਈ ਉਹਦੀ। पुस दी की मराद? पुस हो गया मेरा हो जांदा बंदा, पुस्सा हो जांदा, खून नहीं लगदा। अच्छा अच्छा, मतलब खून नहीं पैदा हुंदा है, खून नहीं पैदा, रंग पुस्सा जे पै गया। अच्छा अच्छा, मगर मिश्री जनी पे ले दवाई कोड़ी हो जा मिश्री खा ले। अच्छा तू खुद ਉਹਦੇ ਕੋਲ ਲਈ ਹੈ ਕੀ ਨਾਂ ਦੱਸਿਆ ਉਹਦਾ ਬਾਮਨ ਦਾ? ਆ ਗਿਆ ਰਾਮ ਬਾਮਨ, ਆ ਗਿਆ ਰਾਮ, ਆ ਗਿਆ ਰਾਮ। ਅੱਛਾ, ਆ ਗਿਆ ਰਾਮ, ਆ ਗਿਆ ਰਾਮ ਦਾ ਨਾਮ, ਆ ਗਿਆ ਰਾਮ। ਇੱਥੇ ਉਹਨਾਂ ਦੀ ਵਾਈ ਹੁੰਦੀ ਆ ਪਿੰਡ। ਅੱਛਾ, ਉਹ ਆ ਪਾਉਂਦੇ ਹਨ ਬਈ ਸਾਡਾ ਵੱਡਾ ਜਿਹੜੇ ਨੇ ਉਹ ਬੰਨ ਤੇ ਚੜ ਕੇ ਤੇ ਵੇਖਦਾ ਖਜੂਰ ਇੱਥੇ ਬੂਟਾਂ ਦਾ ਬੜਾ, ਉਹ ਪਰਲੇ ਬੰਨੇ ਨਹੀਂ ਉਹ ਲੱਭਦਾ ਜਾਮੀ ਆ। ਹਾਂਜੀ ਹਾਂਜੀ, ਉਸ ਤੋਂ ਆ ਬੰਨੇ ਬੋੜ ਹੁੰਦਾ ਸੀ ਇੱਕ ਵੱਡਾ, ਤੇ ਨਾਲ ਹੀ ਖਜੂਰ ਦਾ ਬੂਟਾ। ਉਹ ਜੋ ਲੱਭਦਾ ਸੀ ਨਾ ਤੇ ਸਾਡਾ ਵੱਡਾ ਹੱਥ ਘਾ ਕੇ ਹੁੰਦਾ ਸੀ, ਸਾਡਾ ਡੇਰਾ ਹੁੰਦਾ ਸੀ। ਇਹ ਮੈਂ ਆਖਿਆ ਦੱਸਾਂ ਇੰਨੀ ਉਹ ਲੋਕੀ ਜਦੋਂ ਆਪਣਾ ਇਲਾਕਾ ਛੱਡ ਕੇ ਹੁਣ ਆਏ ਹਨ ਪਰੋਂ ਆਏ ਹਨ, 2 ਮੁੰਡੇ ਆਏ ਪਿੱਛੋਂ ਵੀ 6 ਮਹੀਨੇ ਸਾਡੇ ਪਿੰਡ ਦੇ। ਤੇਰੀ ਉਮਰ ਦੇ ਨਾ 2 ਮੁੰਡੇ ਆਏ ਹਨ ਸਾਡੇ ਪਿੰਡ ਦੇ, ਤੇ ਉਹਨਾਂ ਕਿਸੇ ਬੰਦੇ ਨੂੰ ਆਏ ਨਾ ਕੁਝ ਨਾ ਆਏ, ਫੋਨ ਕੀਤਾ ਵੀ ਯਾਰ ਮੰਜੀ ਤੋਂ ਨਾ ਕੋਈ ਬੰਦੇ ਆਓ। ਫਿਰ ਅਸੀਂ ਗਏ ਹਾਂ, ਮੈਂ ਨਹੀਂ ਗਿਆ ਜੀ, ਬਾਬਾ ਜੀ ਯਾਰ ਹੋਰ ਬੰਦੇ ਚੰਗੇ ਗਏ। ਅੱਛਾ, ਉਹਨਾਂ ਨੂੰ ਹੀ ਮਿਲੇ ਹਾਂ। ਉਹ ਇੱਥੇ ਧਰਮਕੋਟ ਬੈਠੇ, ਧਰਮਕੋਟ ਲੱਗ ਗਈ ਇੱਥੋਂ। ਅੱਛਾ ਅੱਛਾ, ਪਾਰ ਇੱਧਰ ਆ ਇੱਥੋਂ ਲੱਗ ਗਈ ਆ। ਹਾਂਜੀ, ਤੇ ਉਹ ਮੁੰਡੇ ਆਏ ਤੇ ਫਿਰ ਉਹ ਸਾਨੂੰ ਮਿਲੇ। ਉਹਨਾਂ ਨੂੰ ਉਹ ਵੀ ਸਾਡੀ ਮੇਰੀ ਉਮਰ ਦੇ ਹਾਂ, ਹਿੰਦੁਸਤਾਨ ਪਾਕਿਸਤਾਨ ਬਾਅਦ ਤੇ ਉਹ ਵੀ ਗੱਲਾਂ ਤੇ ਸੁਣਦੇ ਨੇ ਆਪਣੇ ਵੱਡੇ ਕੋਲ। ਉਹ ਦੱਸਦੇ ਮੈਂ ਸਾਡੇ ਵੱਡੇ ਜਦੋਂ ਕਮਾਲ ਗੋੜਦੇ ਜਾਂ ਕੋਈ ਵੀ ਕੰਮ ਕਰਦੇ ਨਾ ਇੱਥੇ, ਉਦੋਂ ਆ ਰੁੱਖ ਸ਼ਗਵਾ ਦਫਾਵਾਂ ਉਦੋਂ ਕੋਈ ਨਹੀਂ ਹਾਂ ਜਦੋਂ ਗਏ। ਆਂਦਾ ਵੀ ਇੱਥੇ ਖਜੂਰ ਹੁੰਦੀ ਆ, ਉਹ ਲਿਖਿਆ ਹੋਇਆ ਨਾ।
ਹਾਂਜੀ ਹਾਂਜੀ ਬੜੀ ਉੱਚੀ ਖਜੂਰ ਸੀ, ਇੱਕ ਬੋੜ ਦਾ ਬੂਟਾ। ਹੂੰ ਜਦੋਂ ਸਾਡੇ ਵੱਡੇ ਉਹ ਵੇਖਦੇ ਨੇ ਖਜੂਰ ਤੇ ਬੋੜ ਦਾ ਬੂਟਾ, ਤੇ ਫਿਰ ਕੰਮ ਛੱਡ ਕੇ ਤੇ ਰੋਂਦੇ ਹਨ ਵੀ ਉਹ ਸਾਡਾ ਦੇਸ਼ ਹੈ, ਉਹ ਸਾਡਾ ਪਿੰਡ ਹੈ, ਉਹ ਸਾਡਾ। ਅੱਛਾ ਉੱਥੋਂ ਦਿਸਦਾ ਸੀ ਉਹਨਾਂ ਨੂੰ? ਆਹੋ ਤੂੰ ਦੇਖਦਾ ਆ ਦਫਾ ਬੰਦ ਹੁਣ ਉੱਤੇ ਵੱਜੀ ਬੰਦ ਨਾ ਨਾਲ ਬੰਦਾ ਇੰਡੀਆ ਦਾ ਬੰਦ ਉੱਤੇ ਬਹਿ ਗਏ ਆ ਬੰਨ ਹੁਣ ਵੱਜੇ ਲੋ ਬੰਨ ਛੱਡ ਕੋਈ ਨਹੀਂ ਆ ਰੋਕਾ ਕੋਈ ਯਾਨੀ ਉਹ ਦੱਸਦੇ ਹਾਂ ਕਿ ਉਹ ਉੱਥੇ ਬੰਦ ਤੇ ਬਹਿ ਕੇ ਸਾਹਮਣੇ ਵੇਖਦੇ ਰਹਿੰਦੇ ਰਹਿੰਦੇ ਸੀ ਸਾਡਾ ਰੋਂਦੇ ਆ, ਕੰਮ ਛੱਡ ਛੱਡ ਕੇ ਰੋਂਦੇ ਆ। ਆਪਣਾ ਵੇਰੋ ਪਿਛੋਕੜ ਯਾਦ ਫਿਰ ਹੁੰਦਾ ਹੀ ਆ। ਸਾਡਾ ਉਹ ਦੇਸ਼ ਹੈ ਉੱਥੇ ਵਸਦੇ ਆ ਜਿਹੜੇ ਸਾਡਾ ਪਿੰਡ। ਪਿੰਡ ਤੇ ਪਿੰਡ ਹੀ ਹੈ ਆਪਣੇ ਦੇਸ਼ ਵਿੱਚ। ਉਦੋਂ ਫਿਰ ਵੀ ਪਿੱਛੇ से आज भी क्या है ਹਾਂ ਹਾਂ दो बंदे ਹਾਂ ना वो सेकंड नहीं है ਨਾ ਪਰੋਂ ਨਹੀਂ ਗੱਲ ਹੈ पर वो मान ਜਿਹੜੇ ਮਾਨ ਕੋ ਆਏ ਉਹਦੇ ਪਿੱਛੇ से आज क्या है ਉਹ ਬੰਦਾ ਇੱਕ ਆਏ ਮਾਨਕ ਪਿੰਡ ਨਰੋਂ ਪਲਾ ਹੂੰ ਮੁੰਡਾ ਠੀਕ ਠਾਕ ਕਹਿੰਦਾ ਮੈਂ ਸ਼ੇਸ਼ਨ ਜੱਜ ਦਾ ਲੀਡਰ ਆ, ਹੂੰ ਹੈ ਵੀ ਜੱਟ ਸਾਂ ਬਾਜਵੇ। ਉਹ ਮੁੰਡਾ ਇੱਥੇ ਮੇਰੇ ਕੋਲ ਆਇਆ, ਮੈਂ ਇੱਥੇ ਮੰਡੀ ਬੈਠਾ। ਹੂੰ ਸਲਾਮ ਵਾਲੇਕੁਮ ਵਾਲੇਕੁਮ ਸਲਾਮ। ਮੈਨੂੰ ਇਹ ਬਾਬਾ ਦੱਸ ਕੋਈ ਬੰਦਾ ਜਿਹੜਾ ਹਿੰਦੁਸਤਾਨ ਪਾਕਿਸਤਾਨ ਦੇ ਵਕਤ ਇੱਥੇ ਜਿਉਂਦਾ ਹੈ, ਜਵਾਨ ਸੀ। ਉਹ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਇਹ ਬਾਬਾ ਉਹ ਡੇਰੇ ਤੇ ਸੀ, ਉਹ ਕਰਾਮ ਆ ਜੀ। ਹੂੰ ਮੈਂ ਕਿਹਾ ਉੱਥੇ ਯਾਰ ਇੱਕ ਬੰਦਾ ਸਾਡਾ ਹੈ ਤੇ ਚਲੋ ਉਹਨੂੰ ਪੁੱਛਦੇ ਪੁੱਛਦੇ। ਇਹ ਉਦੋਂ 18 19 ਜਾਂ 12 13 ਸਾਲਾਂ ਦਾ ਹੈ। ਹੂੰ ਮੇਰੀ ਤੇ ਪੈਦਾਇਸ਼ ਉਸੇ ਸੰਨ ਦੀ ਹੋਈ ਹੈ। ਹਾਂ ਉਹ ਉੱਥੇ ਫਿਰ ਇਹਨੂੰ ਮੈਂ ਹਾਂ ਲਿਆਂਦਾ, ਉਹਦੇ ਕੋਲ ਗੱਡੀ ਕਾਰ ਸੀ, ਉਹਦੇ ਕੋਲ ਇੱਥੇ ਲਿਆਂਦਾ। ਹੂੰ ਉਹ ਆਂਦਾ ਸੀ ਵੀ ਮੇਰਾ ਚਾਚਾ ਹੁੰਦਾ ਅਮਰੀਕਾ, ਅੱਛਾ ਤੇ ਉਹਦੇ ਨਾਲ ਇੱਕ ਸਿੱਖ ਮਜ਼ਦੂਰਾਂ ਦਾ ਨੌਕਰੀ ਕਰਦਾ ਅਮਰੀਕਾ 'ਚ। ਹੂੰ 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 ਉਹ ਸਿੱਖ ਜਿਹੜਾ ਉਹ ਤੰਗ ਕਰਦਾ ਸੀ ਮੇਰੇ ਚਾਚੇ ਨੂੰ ਵੀ ਜਾ ਆਪਣੇ ਪਿਛਾਂ ਯਾਰ ਪਿੰਡ ਸਾਰੀ ਉਹ ਗੱਲਬਾਤ ਕਰਵਾਓ ਤੇ ਮੇਰੀ ਉੱਥੇ ਕੋਈ ਬੰਦੇ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਵਾ। ਹੂੰ ਉਹ ਫਿਰ ਹਾਂ ਉਹਦੇ ਨਾਲ ਗੱਲਾਂ ਕੀਤੀਆਂ ਹਨ। ਉਹ ਵੀ ਇਸ ਬਾਬੇ ਦੀ ਉਮਰ ਦਾ, ਉਹਨੂੰ ਵੀ ਸੰਭਾਲ ਨਹੀਂ ਸੀ। ਉਹਨੂੰ ਸੁੱਤੇ ਨੂੰ ਠਾਲੇ ਉਹਨੇ ਫਿਰ ਆਪਣਾ ਪਿਓ ਨੂੰ ਉਠਾ ਲਿਆ, ਮੈਂ ਆਪਣੇ ਬਾਪੂ ਨੂੰ ਉਠਾਲਣਾ, ਬਾਪੂ ਆਂਦੇ ਨੇ। ਹੂੰ ਉਹਨਾਂ ਦੱਸਿਆ ਵੀ ਉਦੋਂ ਇਹੋ ਟਾਈਮ ਸੀ ਦੂਜੇ ਰੱਖ ਤਾਂ ਹੀ ਦੇਣਾ। ਹਾਂ ਉਹਨਾਂ ਵੀ ਉੱਥੇ ਅਮਰੀਕਾ 'ਚ ਸੁੱਤਾ, ਮੈਂ ਕਿਹਾ ਸੁੱਤਾ। ਉਹਨਾਂ ਆਖਿਆ ਅਮਰੀਕਾ 'ਚ ਰਾਤ ਦੇ 12 ਵਜੇ ਨੇ। ਹੂੰ ਆਹੋ ਜ਼ਿਆਦਾ ਫਰਕ ਹੈ ਤੋਂ ਤੇ ਉਹ ਸੁੱਤਾ, ਉਹਨੂੰ ਫਿਰ ਉਠਾ ਲਿਆ। ਉਹਨਾਂ ਫਿਰ ਬੁੱਢਾ ਜਿਹਾ ਇੱਧਰ ਦੀ ਦਾੜੀ ਤੇ ਪਰਵੱਟੇ ਵੀ ਚਿੱਟੇ ਮੁੱਛ ਵੀ ਇਹਦੀ। ਉਹਨੇ ਫਿਰ ਗੱਲਾਂ ਬਾਤਾਂ ਕੀਤੀਆਂ। ਉਹਨੇ ਮੈਨੂੰ ਪੁੱਛਿਆ ਵੀ ਇੱਥੇ ਖੂਹ ਹਨ, ਖੂਹ ਇੱਕ ਇੱਥੇ ਦੀ ਉਹ ਟਾਲੀਆਂ ਨੇ ਉੱਥੇ ਸੀ ਸਿੱਖਾਂ ਦਾ, ਹੂੰ ਇੱਕ ਇੱਧਰ ਆ ਪਿਛਾੜੀ ਸੀ। ਹਾਂਜੀ ਦੋ ਪਿੰਡ ਸਨ, ਉਹ ਮੈਂ ਦੱਸੇ ਉਹਨੂੰ। ਬਸ ਖੂਹ ਜਿਹੜੇ ਨੇ ਉਹ ਮੁੱਗੇ ਦੇ ਨੇ, ਅੱਛਾ ਉਹ ਲੋਕਾਂ ਨੇ ਫਿਲਟਰ ਲਾ ਲਏ ਨੇ ਮੂਰ ਪਾੜ ਕੇ। ਇਹ ਸੜਕ ਦੇ ਮਤਲਬ ਪੁੱਛਿਆ, ਹੂੰ ਉਹ ਅੱਲਾ ਦੀ ਰਹਿਮਤ ਹੈ ਤੇ ਮੈਂ ਤੈਨੂੰ ਮਿਲਣਾ ਉੱਥੇ ਖਲੋਈ। ਇਹ ਸੜਕ ਦੇ ਬਾਰੇ ਪੁੱਛਿਆ, ਮੈਂ ਕਿਹਾ ਸੜਕ ਤੇ ਪੱਕੀ ਬਣ ਗਈ ਹੈ ਬੜੀ ਵਧੀਆ। ਮੈਂ ਅੱਛਾ। ਫਿਰ ਉਹਨੇ ਆਪਣਾ ਘਰ ਪੁੱਛਿਆ, ਖੂਹ ਪੁੱਛਿਆ, ਸਭ ਕੁਝ ਉਹਨੇ ਪੁੱਛਿਆ ਮੈਨੂੰ। ਉਹਨੂੰ ਦੱਸਿਆ, ਬੜਾ ਖੁਸ਼ ਹੋਇਆ। ਉਹਨੇ ਫਿਰ ਦੱਸਿਆ ਵੀ ਸਾਡੇ ਇੱਥੇ ਹਾਂ ਚਲੋ। ਉਹ ਫਿਰ ਉਹਨੂੰ ਆ ਗਗਣਾ ਵੀ ਸਾਡੇ ਇੱਥੇ ਖਲੋਟਾਂ ਦੇ ਬਾਗ ਨੇ, ਅੰਗੂਰਾਂ ਦੇ ਬਾਗ ਨੇ, ਸੇਬਾਂ ਦੇ ਬਾਗ ਨੇ ਅਮਰੀਕਾ 'ਚ। ਸਾਡੇ ਉੱਥੇ 4 ਮਰਬੇ ਜ਼ਮੀਨ ਅਮਰੀਕਾ 'ਚ। 1200 ਕਿੱਲਾ 1200-1300 ਕਿੱਲਾ ਸਾਡੇ ਦੱਸਿਆ ਉਹਨੇ। ਹਾਂ ਬਾਕੀ ਉਹਨੇ ਆਖਿਆ ਸਾਡੇ ਤੇ ਬੜੀ ਪਰਮਾਤਮਾ ਰਾਹੀ ਹੈ ਤੇ ਜ਼ਿੰਦਗੀ ਰਹੀ ਤੇ ਅਸੀਂ ਆਪਣਾ ਪਿੰਡ ਵੀ ਵੇਖਾਂਗੇ। ਦੇਖਾਂਗੇ ਆਵਾਂਗੇ ਇਹ ਗੱਲਾਂ ਬਾਤਾਂ ਲੈਾਂਗੇ ਉਹਨੂੰ ਕੀਤੀਆਂ। ਸਿੱਖਾਂ ਦੇ ਪੈਰ ਨਾਂ ਫੜਾਂਗੇ ਨਾ ਕੁਝ ਉਹਨੇ ਦੱਸੇ, ਕੁਝ ਆਹ ਉਹਨੂੰ ਦੱਸੇ ਹੈ। ਹੁਣ ਬੜਾ ਖੁਸ਼ ਹੋਇਆ। ਇਹ ਗੱਲਬਾਤ ਹੈ। ਬਾਬਾ ਜੀ ਜਦੋਂ ਸ਼ਾਦੀ ਵਿਆਹ ਹੁੰਦੇ ਆ, ਕਿਉਂਕਿ ਤੁਹਾਡੇ ਵੀ ਦਾਦੇ ਪੜਦਾਦੇ ਪਿਛਾਣੋਂ ਜਿਹੜੇ ਨੇ ਉਹ ਹਾਂਜੀ ਸਿੱਖੋ ਮੁਸਲਮਾਨ ਹੋਏ ਸਨ, ਆਪਸ ਵਿੱਚ ਰਿਸ਼ਤਾ ਤੇ ਉਹਨਾਂ ਹੋਣਾ, ਤੇ ਸ਼ਾਦੀ ਵਿਆਹ ਤੇ ਤੁਸੀਂ ਜਾਣ ਫਿਰ ਵੀ ਆਇਆ ਸੀ ਦੱਸਿਆ ਤੁਹਾਡੇ ਨਾਲ? ਤੁਸੀਂ ਜਾਂਦੇ ਹੁੰਦੇ ਵਿਆਹਾਂ ਸ਼ਾਦੀਆਂ ਨਹੀਂ, ਉਹਨਾਂ ਦੀ ਜਾਂਦੀ ਉਹ ਸਾਡੇ ਜਾਂਦੇ ਹੁੰਦੇ ਜਾਂਦੇ। ਉਹ ਸਾਡੇ ਹੁੰਦੇ ਹੋਇਆ ਸ਼ਾਦੀ ਤੇ ਅਸੀਂ ਉਹਦੇ ਜਾਂਦੇ ਵਰਤੋਂ ਭਾਜੀ ਫੁੱਲ ਸੀ। ਹਾਂ। ਬੋਲੇ ਅੱਛਾ ਅੱਛਾ ਬਾਬਾ ਜੀ ਉਹ ਉਂਝ ਧੀ ਭੈਣ ਦਾ ਲਿਹਾਜ਼ ਕਿਵੇਂ ਦਾ ਹੁੰਦਾ ਸੀ ਇੱਕ ਦੂਸਰੇ ਦਾ? ਉਹ ਸਾਡੇ ਪਿੰਡ ਬਿਲਕੁਲ ਠੀਕ ਸੀ। ਉਸ ਤਰ੍ਹਾਂ ਇਹ ਹੀ ਸਾਡਾ ਅਸੀਂ ਹੀ ਕੁੜੀਆਂ ਮੁੰਡੇ ਇੱਕ ਸਾਡੇ ਵੱਡੇ ਜਿਹੜੇ ਇਕੱਠੇ ਖੇਡਦੇ ਹੁੰਦੇ ਨੇ, ਕੋਈ ਪਤਾ ਹੀ ਮੈਂ ਨਹੀਂ ਲੱਗਦਾ। ਦੱਸਾਂ ਕਿ ਸਾਡਾ ਪਿਓ ਸਾਨੂੰ ਦੱਸਦਾ ਰਿਹਾ, ਇੱਕ ਸਾਡਾ ਹੀ ਮੁਸਲਮਾਨਾਂ ਦਾ ਹੀ ਬੰਦਾ ਮੇਹਰਦੀਨ ਉਹਦਾ ਨਾਂ ਸੀ। ਮੇਰੋ ਸਿੱਖ ਨਹੀਂ ਹੋਏ ਕੋਈ ਜਾਂ ਮੁਸਲਮਾਨ ਨਹੀਂ ਹੋਏ, ਗਲੀ 'ਚ ਬੈਠੀਆਂ ਨੇ ਬੁੱਢੀਆਂ, ਉਹਨੂੰ ਜਦੋਂ ਉਹਨੇ ਆ ਜਾਣਾ ਪਿੰਡ ਉਹਨਾਂ ਨੇ ਦੱਸ ਕੇ ਅੰਦਰ ਜਾਵਣਾ, ਅੰਦਰ ਨੱਠ ਕੇ ਜਾਵਣਾ। ਮੇਰੋ ਆ ਗਿਆ। ਉਹ ਡਰਦੇ ਵੀ ਨਾਲੇ ਸੀ। ਹਾਂਜੀ ਵੈਸੇ ਵੀ ਜਿਹੜਾ ਮੁੰਡਾ ਲੱਭਦਾ ਇੱਕ ਬੁੱਧ ਜਿਹਦੇ ਬਾਗ ਗੜੀਆਂ 'ਚ ਫਿਰਦਾ, ਉਹਨੂੰ ਫੜ ਕੇ ਮਾਰਦਾ ਵੀ ਫਿਰਾਂ ਹੈ। ਛਿੱਤਰ ਵੀ ਠੋਕਦਾ ਸੀ। ਹਾਂ ਕੋਈ ਆਪਣਾ ਹੀ ਸਿੱਖਾਂ ਦਾ ਭਾਵੇਂ ਮੁਸਲਮਾਨ ਜਿਹੜਾ ਵੀ ਮਤਲਬ ਜਿਹੜਾ ਵੀ ਹੋਏ। ਜਿਹੜਾ ਵੀ ਹੋਏ ਮੁਸਲਮਾਨ ਹੈ ਥੋੜੇ ਹੈ ਸਾਡੇ ਵੱਡੇ ਬੰਦੇ, ਕੋਈ 20-25 ਲਾ ਲਾ, 10-12 ਲਾ ਲਾ, ਹੈ ਤਗੜੇ ਲੇਕਿਨ ਉਹ ਮੁਸਲਮਾਨ ਉਹਨਾਂ ਸਿੱਖਾਂ ਨੇ ਥਲੇ ਪਨਾਹ ਨਹੀਂ ਮੰਗੀ, ਆਪਣੀ ਜ਼ਿੰਦਗੀ ਉਹਨੇ ਰੋਹ ਬਣਾ ਕੇ ਜਾ ਰਹੀ ਹੈ। ਜਿਹਨਾਂ ਦਾ ਕੋਈ ਮੇਰੋ ਜੁੜਾ ਰਿਹਾ ਉਹਦਾ ਸਿੱਖ ਕੋਈ ਕੁਛ ਕਰਦਾ ਕੋਈ ਨਹੀਂ ਮੁਸਲਮਾਨਾਂ ਅੱਗੇ।
ਤੇ ਜਵਾਨ ਵੀ ਦੱਸਦਾ ਬੜਾ। ਉਹਦਾ ਤੈਨੂੰ ਦੱਸਣਾ ਸ਼ਰਮਾ ਦਾ ਫੀਰੋ ਹਾਂ ਬੜੇ ਬਨਵਾਸ ਨੇ ਵੱਡੇ ਉਹ ਦੁਨੀਆ ਵਾਸਤੇ। ਮੇਰੇ ਪਿਓ ਦੱਸਿਆ ਜਿੱਥੇ ਆਪਣਾ ਇਹਨਾਂ ਦੀ ਯੂਸਫ ਦਾ ਘਰ ਰੱਖਿਆ, ਇੱਥੇ ਉਹਨੇ ਕਿਹਾ ਇਹਨਾਂ ਦੋਵਾਂ ਭਰਾਵਾਂ ਨੂੰ ਅੰਦਰ ਦੇ ਕੇ ਗੁੱਟੋ ਫੜ ਕੇ ਉਹਨੇ ਤੇ ਬਾਹਰ ਸੀੜੀਆਂ ਤੇ ਬਹਿ ਰਿਹਾ ਸੀ ਮੁੰਗਲਾ ਲੈ ਕੇ। ਮੁੰਗਲਾ ਫੜ ਕੇ ਬਾਹਰ ਬਹਿ ਰਿਹਾ। ਸੀੜੀਆਂ ਹੁੰਦੀਆਂ ਨੇ ਪੌੜੀਆਂ ਹਾਂਜੀ। ਲੱਕੜ ਦੀ ਵਧੀਆ ਪੌੜੀਆਂ, ਉੱਥੇ ਉਹ ਬਹਿ ਰਿਹਾ ਏਡਾ ਉਹ ਜਵਾਨ ਬੰਦਾ ਹੈ। ਆਂਦੇ 500 ਬੰਦਾ ਸਿੱਖਣ ਆਇਆ ਜਿਸੇ ਜਥਾ ਚੜਿਆ। ਅੱਛਾ। ਉਸ ਬੰਦੇ ਨੇ ਡੱਕਿਆ ਸੀ ਤੇ ਜਿਸੇ ਨੂੰ ਬੜੀ ਰੌਣਕ ਹੁੰਦੀ ਸਾਡੇ ਪਿੰਡ ਵਿੱਚ। ਡੱਕ ਕੇ ਉਹਨਾਂ ਨੂੰ ਪੂਰੇ ਲੋਕਾਂ ਨੂੰ ਆਖਿਆ ਹੋਇਆ ਖਰਬੂਜਾ ਤੋਂ ਬੜਾ ਖਰਬੂਜੇ ਲਿਆਓ ਚੁੱਕ ਕੇ, ਜੇਗਾਂ ਚਾਲੀਆਂ ਚ ਰੋਟੀ ਖਵਾਲੀ, ਖਰਬੂਜੇ ਖਵਾਲੇ। ਉਦੋਂ ਸਿੱਖਾਂ ਮੁਸਲਮਾਨਾਂ 'ਚ ਕੋਈ ਫਰਕ ਨਹੀਂ। ਇਹ ਚੀਜ਼ ਨਹੀਂ ਸਾਹਿਬ ਉਹ ਵੀ ਜੱਟ ਬਜਵੇ ਜਾਂਦੇ, ਅਸੀਂ ਜੱਟ ਬਜਵੇ। ਸਾਡੀ ਬਰਾਦਰ ਸੀ ਇੱਕੋ ਹੀ ਹਾਂ। ਬਾਬੇ ਤੁਹਾਡਾ ਹਾਣੀ ਕੋ ਨਹੀਂ ਉਸ ਟਾਈਮ ਕੋਈ ਸਿੱਖਾਂ ਦਾ ਮੁੰਡਾ? ਬੱਚੇ ਦੇ ਉਹਦਾ ਨਾਮ ਦੱਸੋ ਜੀ, ਜਿਹੜਾ ਹਾਣ ਦਾ ਯਾਰ ਵੇਲੀ ਹੁੰਦੇ ਨੇ ਭਾਵੇਂ ਕੋਈ ਹੁੰਦੇ ਬਈ ਜਿਵੇਂ ਮੂਰਤੀ ਤੇ ਮਹਿੰਦਰ ਤੇ ਇਹਨਾਂ ਦੇ ਕਈ ਨਾਂ ਸਨ। ਇਹ ਸ਼ਰਮੇ ਦਾ ਮੁੰਡਾ ਦਾ ਸ਼ਿੰਗਾਰਾ ਸੀ, ਤੈਨੂੰ ਵੱਡਾ ਸੀ। ਆਹੋ ਉਹਦਾ ਉਹ ਸਾਡੇ ਪਿਓ ਦਾ ਹਾਣੀ ਹਾਂ ਭਾਣਾ ਨੇ ਮੇਰਾ ਹਾਣੀ ਸ਼ਿੰਗਾਰਾ। ਅੱਛਾ ਜੀ। ਉਹਦਾ ਇਹ ਸ਼ਰਮਾ ਤੇ ਫੀਰੋ ਤੇ ਵੀਰ ਸਿੰਘ ਤਿੰਨ ਭਰਾ ਹਨ ਨਾ। ਅਤਿਨ ਭਰਾ। ਇੱਕ ਵੀਰੂ ਸ਼ਿਬਲਾ ਆਂਦੇ ਨੇ, ਉਹਨਾਂ ਨੇ ਚਾਚੇ ਦਾ ਪੁੱਤ ਸੀ। ਹਾਂ ਸਭ ਸਕੂਲ ਹੁੰਦਾ ਹੈ ਪਿੰਡ 'ਚ ਸਕੂਲ? ਨਹੀਂ ਕਿੱਥੇ ਜਾਂਦੇ ਹੋ ਪੜਨ ਬੱਚੇ? ਕਿਤੇ ਵੀ ਨਾ। ਹਾਂ ਪਰਾਂ ਵੀਰ ਅੱਛਾ ਵੀਰਾ ਸਿੱਖ ਕਿਰੂੜ ਇੱਕ ਹੈ ਸਕੂਲ। ਕਨੂਰ ਦੋਦੀ ਹੁੰਦਾ ਸੀ, ਉਹ ਦੋਦੇ ਆ ਦੋਦਾ ਉੱਥੇ ਹੁੰਦਾ ਸਕੂਲ ਕਬੀਰ। ਉਹ ਜਿਹੜਾ ਕਰਤਾਰਪੁਰ ਤੋਂ ਇਧਰ ਮੁਕਰਦੇ ਆ ਹਾਂ ਉਹ ਦੋਦਾ ਇੱਥੇ ਸਾਹਮਣੇ ਜਿਹੜਾ। ਹਾਂਜੀ ਅੱਛਾ ਅੱਛਾ। ਦੋਦੇ ਨਹੀਂ ਸੁਣਿਆ ਤੇ ਕਿਰੂੜ ਸੀ। ਦੋਦੀ ਮੈਂ ਜਾਂਦਾ ਦੀਵਾਨ ਲਖਵੀ ਚੰਦ ਜੀ ਦਾ ਸਕੂਲ ਪਾਇਆ। ਦੋਦੀ ਮੈਂ ਜਾਣ ਵੀ ਦਾ ਜੀ ਬੰਨੇ ਦਾ ਪਿਓ ਹੁੰਦਾ ਸੀ ਮਾਈਟਰ। ਅੱਛਾ ਅੱਛਾ। ਬਾਬਾ ਜੀ ਦੋਦੇ ਤੁਹਾਂ ਨਾਂ ਲਿਆ ਦੋਦਾ, ਉੱਥੇ ਕੁਝ ਸਿੱਖਾਂ ਦਾ ਨਾਂ ਤੁਹਾਨੂੰ ਪਤਾ ਵੀ खूब ਮਸ਼ਹੂਰ ਉੱਥੇ ਸਿੱਖਾ ਸੀ? ਨਹੀਂ ਨਹੀਂ ਉੱਥੇ ਸਿੱਖਾਂ ਹੈ ਸਹੀ ਪਰ ਪਤਾ ਨਹੀਂ। ਸਿੱਖ ਉੱਥੇ ਖੱਤਰੀ ਬੜੇ ਹਨ। ਹਾਂ ਸਿੱਖ ਵੀ ਆ ਖੱਤਰੀ। ਪਿੰਡੀ ਸਿੱਖਾਂ ਦੇ ਉਹ ਖੱਤਰੀਆਂ ਨਾਲ ਉਹਦੇ ਦੋਦੇ ਦੇ ਕਸਬਾ ਸੀ ਉਦੋਂ। ਉਦੋਂ ਚੰਗਾ ਵੱਡਾ ਸੀ। ਹਾਂ ਆਹੋ ਹੁਣ ਤੇ ਮੈਂ ਉਹ ਬਾਅਦ ਮੈਂ ਚ ਆਏ ਉਹਦੇ ਮਾਜਰ ਹੋ ਗਿਆ। ਉਹ ਕੋਲ ਸੇਕੀ ਹੁਣ ਸਤੈਲ ਸਿੰਘ ਸੀ, ਗੁਰਿਆਮ ਸਿੰਘ ਖੈਰ ਸਿੰਘ ਵੀ ਸਾਡੇ ਪਿੰਡ ਦਾ ਸੀ, ਰਾਮ ਸਿੰਘ ਵੀ ਹੈ ਸੀ। ਬੇਬਾ ਹੁਣ ਸਾਨੂੰ ਤੇ ਨਾ ਹੀ ਭੁੱਲ ਗਏ, ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਸੀ। ਟਾਈਮ ਵੀ ਬੜਾ ਹੋਇਆ ਨਾ, ਭੁੱਲ ਵੀ ਜਾਂਦਾ। ਹਾਂ 78 ਸਾਲ ਦੇ ਵੰਡ ਨੂੰ ਹੋ ਗਏ ਬਾਬਾ 70 ਸਾਲ ਹੋ ਗਏ। 70 78 70 ਤੇ 78 ਸਾਲ 78 ਸਾਲ ਤੇ ਅਸੀਂ 70 72 ਗਏ ਜੀ ਹੁਣ। ਹਾਂਜੀ ਆ ਮੇਰੀ ਸਰ ਬਾਬਾ ਜੀ ਤੁਸੀਂ ਖਰਾਕਾਂ ਪਹਿਲੀਆਂ ਖਾਧੀਆਂ, ਤੁਸੀਂ ਸਹੀ ਜੇ ਆ ਗਈ ਪੂੰਗੇ ਆਹ ਕਿੱਥੋਂ ਕੱਢਣੀ ਨਿਕਾੜ? ਮੇਰੀ 78 ਸਾਲ ਦੀ ਹੋ ਗਈ, ਫਿਰ ਉਸੇ ਸਾਲ ਦੇ ਪਿਤਾ ਜੀ। ਅੱਛਾ ਤੁਹਾਡੀ ਉਹ ਪੈਦਾਇਸ਼ ਹੋਈ ਸੀ ਨਾ ਹਾਂ ਬਾਬਾ ਜੀ? 17 ਸਾਲ ਦੇ। ਹਾਂ ਅੱਛਾ 78 ਸਹੀ। ਸਾਡੇ ਨਾਲ ਚੰਗਾ ਟਾਈਮ ਲੰਘਦਾ ਸੀ। ਸ਼ਾਮਾਂ ਨੂੰ ਨਾ ਆਖਣਾ ਓਏ ਜੀਤੀਆਂ ਜਰਾਬਾਂ ਓਏ ਛੋਟੇ ਕਿੱਥੇ ਮਾਰੀਏ ਕਿਉਂ ਸ਼ਰਾਬ ਪੀਣ ਨਾਲ ਵੀ ਲੜੀਏ ਹੁਣ? ਡਾਂਗਾ ਪੜੀ ਹੋਣੀ ਗੱਲ ਕਰਦੇ ਨਾ ਬੱਜੀ ਰੱਗੀ ਰਸ ਉਹਨਾਂ ਦਾ ਸ਼ੂਰਮਿਆਂ ਨੇ। ਅੱਛਾ। ਉਹ ਦੀਵਾਨ ਲਖਮੀ ਚੰਦ ਕੋ ਹੋਇਆ ਕਜਰੂਲ, ਇੱਕ ਅੱਛਾ। ਬੂਟੇ ਸ਼ਾਹ ਹੋਇਆ, ਉਹਨਾਂ ਨੇ ਆਪੋ ਜੀ ਮਖਾਰ ਸੀ। ਕੰਜਰੂਰ ਦੇ ਅਜਾ ਪਿੱਛੇ ਕੰਜਰੂਰ। ਹਾਂ ਅੱਛਾ। ਬੜੇ ਤਗੜੇ ਬੰਦੇ ਹਨ। ਦੀਵਾਨਾਂ ਦੇ 12 ਪਿੰਡ ਸਨ। ਉਹ ਸੂਰ ਦੇ ਨੇ ਸੂਰ 12 ਪਿੰਡ ਦੀਵਾਨਾਂ ਦੇ ਹੋਏ। ਉਹ ਦੀਵਾਨਾਂ ਕੋਲ ਰਹਿੰਦੇ, ਦੀਵਾਨਾਂ ਦੇ ਬਦਮਾਸ਼ ਹਨ। ਉਹਨਾਂ ਨੂੰ ਸਾਰੀ ਦਿਨ ਆਪਣੇ ਘਰ ਬਾਦਸ਼ਾਹ ਦੇ ਬੂਹਿਆਂ ਅੱਗੇ ਥੜੇ ਸ਼ਰਾਬਾਂ ਪੈਂਦੀਆਂ, ਜੋ ਉਹਨਾਂ ਖਾਣਾ। ਸ਼ਾਮ ਨੂੰ ਉਹਨਾਂ ਸ਼ਰਾਬ ਪੀ, ਸ਼ਾਮ ਨੂੰ ਉਹਨਾਂ ਜਦੋਂ ਆਉਣਾ ਸ਼ਰਾਬ ਪੀ ਕੇ ਪਿੰਡਾਂ ਨੂੰ, ਤੇ ਉਹਨਾਂ ਡਾਂਗਾ ਫੜੀਆਂ। ਉਹਨਾਂ ਆਖਿਆ ਓਏ ਲੋਕੋ ਦੱਸੋ ਕਿੱਥੇ ਡਾਂਗਾ ਮਾਰੀਏ, ਕਿਹਨਾਂ ਨੂੰ ਡਾਂਗਾ ਮਾਰਨੀਆਂ, ਮੂਸਾ ਨੂੰ ਡਾਂਗਾ ਮਾਰਨੀਆਂ। ਚਲੋ ਕਤੂੜੀ ਉਹਦੇ ਛੁਕੜੀ ਬਣੇ ਦਾ ਫੌਜੀ ਸੂਰਮਾ। ਬਾਬਾ ਜੀ ਟਾਈਮ ਉਦੋਂ ਸਹੀ ਹੁੰਦਾ ਸੀ ਕਿ ਤੁਹਾਡਾ ਦੌਰ ਕਿਉਂ ਵਾਲਾ? ਉਦੋਂ ਸਹੀ ਟਾਈਮ ਐਸਾ ਮੈਂ ਤੇ ਸਾਡੇ ਵੱਡੇ ਦੱਸਦੇ ਨੇ ਟਾਈਮ ਉਦੋਂ ਸਹੀ। ਆ ਤੇ ਭੈਣ ਜੋ ਸੋਨਾ ਦੇ ਕੇ ਸ਼ਿਕਾ ਲੈ ਲਿਆ। ਆ ਪੁੱਛਣਾ ਵੀ ਇਹ ਕੀ ਗੱਲ? ਅਰੇ ਹਾਸੇ ਲੋਕ ਤੇ ਮਿਉ ਲੋਕ ਤੇ ਮਾਰੇ ਹਾਸੇ ਨੇ ਗੁਜ਼ਰ ਕਰਨਾ ਲਈਏ ਜੇ ਇਹਨਾਂ ਦੀ ਅੱਖੀਆਂ ਦੀ ਕੋਈ ਨਹੀਂ। ਐਡੀ ਬਦੀਦ ਕੌਮ ਹੈ, ਢੀਠ ਹੈ। ਉਹ ਜਿਹੜੀ ਕੌਮ ਸੀ ਉਹਨਾਂ 'ਚ ਆਸ ਉਮੀਦ ਸੀ। ਅੱਛਾ ਜੀ। ਉਹਨਾਂ ਠੀਕ ਸਨ। ਤੂੰ ਆ ਬਿਹਾਰ ਚ ਠੀਕ ਸਨ। ਉਹ ਉਹਨਾਂ ਕੋਲ ਤੂੰ ਤੁਰ ਗਿਆ ਨਾ, ਕਿਸੇ ਵੀ ਸਿੱਖ ਤੁਰ ਗਿਆ ਸਰਦਾਰ ਜੀ ਯਾਰ ਮੈਨੂੰ ਆ ਬੜੀ ਮੁਸੀਬਤ ਆ, ਜਾਂ ਮੈਨੂੰ ਉੱਥੇ ਬੰਦਾ ਤੰਗ ਕਰਦਾ, ਉਹਨਾਂ ਆਖਣਾ ਚੱਲ ਕਿਹੜਾ ਤੰਗ ਕਰਦਾ ਤੈਨੂੰ ਕਿੰਨੇ ਪੈਸੇ ਦੀ ਜ਼ਰੂਰਤ ਆ? ਕਿ ਗਰੀਬ ਤੁਰ ਗਿਆ, ਮੇਰੀ ਬੱਚੀ ਦੀ ਸ਼ਾਦੀ ਹੈ, ਸਰਦਾਰ ਜੀ ਮੇਰੇ ਕੋਲ ਪੈਸਾ ਕੋਈ ਨਹੀਂ। ਸਾਡੇ ਪਿੰਡ ਇੱਕ ਬੰਦਾ ਈਸਾਈ,
ਉਹਦਾ ਮੁੰਡਾ ਉਹਨੇ ਖਾਰੇ ਚਾੜਿਆ ਵਿਆਹਣ ਜਾਣਾ ਸੀ ਤੇ ਸਾਈ ਵਿਆਹਣ ਨਾ ਜਾਏ, ਉਹ ਆਖੇ 10 ਰੁਪਏ ਮੈਨੂੰ ਦਿਓਗੇ ਤੇ ਵਿਆਹਣ ਜਾਣਾ। 10 ਰੁਪਏ ਮੈਨੂੰ ਦਿਓਗੇ ਮੈਂ ਬੁਝੇ ਪਾ ਕੇ ਤੇ ਵਿਆਹਣ ਜਾਣਾ, ਜੇ ਮੈਂ ਨਹੀਂ ਜਾਣਾ। ਜਿਹਨੂੰ ਵਿਆਹ ਖੜਨਾ ਚੋਕ ਹੋਵੇ ਜਦੋਂ 10 ਲੱਭਦੇ ਹੋਏ ਕਿੱਥੇ ਲੱਭਣੇ? ਉਹ ਸੋਹਣ ਸਿੰਘ ਨੇ ਫਿਰ 10 ਰੁਪਏ ਜਾ ਕੇ ਉਹਨੂੰ ਦਿੱਤੇ ਤੇ ਉਹ ਖਾਰੇ ਚੜਿਆ। ਵਾਹ ਜੀ ਇਹੋ ਜਿਹੀ ਕੌਮ ਸੀ। ਤੇ ਉਹ ਜਿਹੜਾ ਉਹ ਸਾਈ ਸੀ ਜਿਹੜਾ ਨਹੀਂ ਜਾਣ ਡਿਆ, ਜਾਂਦੇ ਮੈਨੂੰ ਦੱਸ ਦਿਓ। ਆਹੋ ਉਹ ਸਾਈ ਸਾਰੇ ਪਿੰਡ ਚ ਰੋਹ ਪੈ ਗਿਆ, ਵਸਾਈਆਂ ਨੇ ਮੈਨੂੰ 10 ਰੁਪਏ ਦਿਓ ਤੇ ਫੇਰ ਮੈਂ ਹੁਣ ਜਾਣਾ, ਪਿਓ ਕੋ ਹੈ ਨਹੀਂ ਹਨ। ਫਿਰ ਉਹ ਸੋਹਣ ਸਿੰਘ ਗਿਆ, ਉਹਨੇ ਜਾ ਕੇ 10 ਰੁਪਏ ਦਿੱਤੇ, ਉਹਨੂੰ ਮਿਲਿਆ ਜਾ ਤੂੰ ਹੁਣ ਜਾ। ਉਹ ਇਹੋ ਜਿਹੀ ਕੌਮ ਸੀ, ਐਵੇਂ ਬੰਦਾ ਨਿੰਨ ਛੜੇ। ਉਹਨਾਂ ਦੀ ਆਸ ਉਮੀਦ ਸੀ, ਕੋਈ ਬੰਦਾ ਵੀ ਗਿਆ ਉਹਨਾਂ ਕੋਲ, ਉਹਨਾਂ ਨੇ ਉਹਨੂੰ ਨਾ ਕੀਤੀ। ਸਾਡੇ ਪਿੰਡਾਂ ਦਾ ਸਿੱਖਾਂ ਦਾ ਇਹ ਅਸੂਲ ਸੀ, ਬਾਹਰ ਦਾ ਮੈਨੂੰ ਨਹੀਂ ਪਤਾ। ਸਾਡੇ ਵੱਡੇ ਤਾਂ ਆਂਦੇ ਹਨ ਉਹਦੇ ਜਿਨ੍ਹਾਂ ਤੱਕ ਜਿਉਂਦੇ ਰਹੇ ਨੇ, ਸਿਆਲ ਉਹਨਾਂ ਧੂਏ ਵਾਲੇ ਨੇ ਇਕੱਠੇ ਹੋ ਕੇ ਬਹਿ ਜਾਣਾ, ਗੱਲਾਂ ਉਹਨਾਂ ਦੀਆਂ ਕਰਨੀਆਂ। ਅਸੀਂ ਵਿੱਚ ਨਿਕਲੇ ਹੋਵੇਂ ਵਿੱਚ ਸੁਣਦੇ ਲੈਂਦੇ ਹੁੰਦੇ ਹਾਂ। ਅੱਛਾ, ਜਿਹਨਾਂ ਜਾਣ ਤੋਂ ਬਾਅਦ ਵੀ ਉਹਨਾਂ ਦੀ ਗੱਲਾਂ ਕਰਦੇ ਰਹੇ? ਉਹਨਾਂ ਨੇ ਗੱਲਾਂ ਕਰਦੇ ਰਹੇ। ਦੇਖੋ ਜੀ, ਵਕਤ ਅੱਛਾ ਗੁਜ਼ਰਿਆ, ਉਹਦੇ ਕੋਈ ਗੱਲ ਉਹ ਆਂਦੇ ਸਾਡੇ ਵੀ ਵੱਡੇ ਤੁਹਾਡੀਆਂ ਗੱਲਾਂ ਕਰਦੇ ਨੇ। ਅੱਛਾ, ਜਿਹੜੇ ਇੱਥੋਂ ਗਏ ਸਨ ਉਹ ਉੱਧਰ ਜਾ ਕੇ ਆਪਣੇ ਬੱਚਿਆਂ ਨਾਲ ਆਪਣੇ ਬੱਚਿਆਂ ਨੂੰ ਕਰਦੇ ਰਹੇ, ਉਹ ਫਲਾਣਾ 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 ਫਲਾਣਾ। ਇਹਨਾਂ ਵਕਤ ਅੱਛਾ ਗੁਜ਼ਰਿਆ। ਹਾਂਜੀ, ਤਾਂ ਹੀ ਤਾਂ ਉਹਨਾਂ ਨੇ ਆਇਆ ਸਾਨੂੰ ਮਿਲਣ ਆਉਣਾ। ਸਾਡੇ ਪਿਛਲੇ ਪਿੰਡ ਦੇ ਬੰਦੇ ਉਹਨਾਂ ਬੁਲਾਇਆ ਸਾਨੂੰ ਚਾਹੀਦਾ। ਇੱਥੇ ਆ ਗਿਆ ਸੀ ਉਹਨੇ ਮੈਨੂੰ ਕੱਪੜਿਆਂ ਦਾ ਸੂਟ ਦਿੱਤਾ, 2 ਬੰਦਿਆਂ ਨੂੰ ਹੋਰ ਦਿੱਤਾ। ਅੱਛਾ, ਉਹਨਾਂ ਨੇ ਮੇਰਾ ਵਾਲ ਉਦੋਂ ਜਿਉਂਦਾ ਸੀ। ਅੱਛਾ ਅੱਛਾ, ਲੰਬੜਦਾਰ ਸੀ ਮੇਰਾ ਵਾਲ, ਜਿਉਂਦਾ ਸੀ ਉਦੋਂ। ਇੱਕ ਸੂਬੇਦਾਰ ਆਇਆ ਸੀ ਨਾਲ, 2 ਬੁੱਢੀਆਂ ਹੋਰ ਇੱਕ ਉਹਦੀ ਬੁੱਢੀ ਸੀ। ਇੱਥੇ ਮੈਂ ਮੁੰਜੀ ਵਜਣੇ ਆ, ਇੱਥੇ ਉਤਰੇ ਨੇ ਉਹ ਗੱਡੀ ਤੋਂ। ਇਹ ਗੱਲ ਨੂੰ ਮੇਰੇ ਕੋਲ 20-22 ਸਾਲ ਹੋ ਗਏ ਨੇ। ਅੱਛਾ, ਜ਼ਿਆਦਾ ਹੋ ਗਏ ਹੋਣਗੇ। ਚਲੋ ਸਲਾਮ ਵਾਲੇਕੁਮ। ਅੱਜ ਮੈਨੂੰ ਕੋਈ ਬੰਦਾ ਦੱਸੋ ਜਿਹੜਾ ਸਾਨੂੰ ਮੇਰਾ ਘਰ ਦੱਸੇ। ਉਦੋਂ ਉਹ ਵੀ ਛੋਟਾ ਸੀ ਸੂਬੇਦਾਰ ਵੀ, ਜਿਹੜਾ ਫੌਜ ਦਾ ਸੂਬੇਦਾਰ, ਤੇ ਬਾਅਦ ਜਦੋਂ ਕੋਈ ਅਫਸਰ ਬਣ ਗਿਆ ਸੀ। ਉਹਦਾ ਪਿਓ ਸੂਬੇਦਾਰ ਸੀ ਇੱਧਰ। ਉਹ ਮੈਂ ਫਿਰ ਉਹਨੂੰ ਲੈ ਗਿਆ, ਮੈਂ ਕਿਹਾ ਮੇਰਾ ਵਾਲਦ ਜਿਉਂਦਾ, ਸਾਡਾ ਪਿੰਡ ਵੇਚਿਆ, ਪਿੰਡ ਤੋਂ ਪੱਲੇ ਬੰਨਿਆ। ਜਿਹੜੇ ਆਏ ਸਨ ਉਹ ਸਿੱਖ ਸਨ? ਸਿੱਖ ਸੀ, ਕੋਈ ਹੀ ਤੇ ਨਾਲ ਬੁੱਢੀ ਉਹਦੇ ਘਰ ਦੀ ਹੋਏਗੀ। ਘਰ ਦੀ। ਪਰ ਕੋਈ ਬੰਦਾ ਇੱਥੇ ਜਿਹਨੂੰ ਆਏ ਤੇ ਉਹਨੇ ਪੁੱਛਿਆ ਬੰਦੇ ਨੂੰ, ਅਸੀਂ ਮੰਜੀ ਢੋਲ ਪੈਂਦਾ ਜੀ ਆ। ਉਹਨੇ ਕਿਹਾ ਕੋਈ ਬੰਦਾ ਦੱਸੋ ਜਿਹੜਾ ਸਾਡਾ ਘਰ ਦੱਸੇ ਸਾਨੂੰ, ਮੇਰੇ ਪਿਓ ਦੇ ਨਾਲ ਫਲਾਣਾ ਫਲਾਣਾ ਫਲਾਣਾ। ਉਹ ਫਿਰ ਇੱਥੋਂ ਮੈਂ ਲੈ ਗਿਆ ਨਾਲ। ਉਹ ਵਾਲਦ ਮੇਰਾ ਘਰ ਸੀ, ਪਿੰਡ ਸੀ, ਉੱਥੇ ਉਹਦੇ ਕੋਲ ਖੜਿਆ, ਉੱਥੇ ਬਹਿ ਗਏ, ਉਹਨੂੰ ਗੱਲਾਂ ਬਾਤਾਂ ਪੁੱਛੀਆਂ, ਉਹਨੇ ਦੱਸੀਆਂ ਉਹਨੂੰ। ਉਹਨੇ ਫਿਰ ਮੇਰੇ ਵਾਲਦ ਨੇ ਦੱਸਿਆ ਵੀ ਤੁਹਾਡਾ ਪਿੰਡ ਤੇ ਸਾਡਾ ਪਿੰਡ ਜਦੋਂ ਕਣਕ ਗਾਉਂਦੇ ਹੁਣ ਲੋਕੀ ਫੜਿਆ ਨਾ, ਇੱਥੇ ਛੜਕੇ ਪਿੰਡ ਬਣੇ ਹੋਏ ਆ, ਪੱਕੇ ਪਿੰਡ। ਉਹਨੇ ਫਿਰ ਦੱਸਿਆ ਮੇਰੇ ਪਿਓ ਨੇ ਉਹਨੂੰ ਵੀ ਤੁਹਾਡਾ ਪਿੰਡ ਤੇ ਸਾਡਾ ਪਿੰਡ ਲਾਗੋ ਲਾਗੇ ਹੁੰਦਾ, ਇਕੱਠੇ ਫੜੇ ਬਣੇ ਹੁੰਦੇ ਆ। ਫਲਾਣੇ ਸਿੱਖ ਦਾ ਤੂੰ ਸੂਬੇਦਾਰ, ਉਹਦੇ ਪਿਓ ਦਾ ਨਾਂ ਲਿਆ ਵੀ ਤੂੰ ਉਹਦਾ ਪੁੱਤਰ ਹੈ। ਫਿਰ ਉਹਨੂੰ ਘਰ ਖੜਿਆ, ਉਹਦੇ ਘਰ ਖਾ ਲਿਆ। ਉਦੋਂ ਘਰ ਉਹਦਾ ਸਫੈਦਾ ਹੀ ਥਾਂ ਪਿਆ ਦਾ। ਉੱਥੋਂ ਉਹਨੇ ਇੰਨੀ ਕੁ ਮਿੱਟੀ ਪੁੱਟੀ, ਸਾਧੂ ਆਏ ਘਰ ਦੀ ਗੱਲ ਹੈ, ਇੰਨੀ ਕੁ ਮਿੱਟੀ ਪੁੱਟੀ ਛਾਪਰ ਚ ਪਾਈ, ਉਹਨੂੰ ਚੁੰਮੇ। ਉਹ ਉਦੋਂ ਉਹ ਇੱਕ ਮੇਰੇ ਪਿਓ ਨੂੰ ਪੱਗ ਵੀ ਦੇ ਗਿਆ, 500 ਰੁਪਇਆ ਦਿੱਤਾ ਵੀ ਆ ਲੰਬੜਦਾਰ ਜੀ ਮਠਿਆਈ ਸ਼ਾਈ ਬੱਚਿਆਂ ਬੁੱਚਿਆਂ ਨੂੰ ਦਿਓ। ਉਦੋਂ 500 ਰੁਪਇਆ ਬੜਾ। ਉਹ ਬੜੀ ਅੱਛੀ ਕੌਮ ਸੀ, ਲੇਕਿਨ ਕਲਮੇ ਦੇ ਕਾਫਰ ਸਨ, ਲੇਕਿਨ ਕੰਮ ਦੇ ਮੁਸਲਮਾਨ ਸਨ ਲੋਕ। ਇਹ ਜਿਹੜੇ ਲੋਕ ਨੇ ਸਾਡੇ, ਕਲਮੇ ਨੇ ਮੁਸਲਮਾਨ ਨੇ, ਕੰਮ ਦੇ ਕਾਫਰ ਨੇ। ਇੱਥੇ 10,000 ਰੁਪਏ ਕੁਝ ਪੇ ਕਰਾਂ ਚੁੱਕ ਜਾਣਗੇ, ਇਹੋ ਜਿਹੇ ਤੇ ਮੁਸਲਮਾਨ ਨੇ। ਦੇਖੋ ਜੀ, ਮੈਂ ਬਾਬਾ ਨੂੰ ਇੱਕ ਗੱਲ ਬਸ ਪੁੱਛਣੀ, ਬਜ਼ੁਰਗਾਂ ਨੂੰ ਮੁਕਾਈਏ ਗੱਲ। ਬਾਬਾ ਜੀ, 17 ਸਾਲ ਦੇ ਤੁਸੀਂ ਹੈਗੇ, ਤੁਸੀਂ ਉਹਨਾਂ ਨਾਲ ਵਕਤ ਹੰਡਾਇਆ ਹੈ। ਇਹ ਸਿੱਖ ਦੱਸਦੇ ਨੇ ਕਿ ਜੋ ਜਿਹੜੀ ਗੱਲ ਕਰ ਲੈਂਦੇ ਹਨ ਉਹ ਤਾਂ ਮੁੱਕਰਦੇ ਨਹੀਂ। ਹਾਂ ਹੁਣ ਮੁੱਕਰ, ਇਹ ਚ ਕੀ ਹਕੀਕਤ ਹੈ? ਉਹ ਦੱਸਣ ਦੇ ਪੱਕੇ ਹਨ, ਗੱਲ ਦੇ ਪੱਕੇ ਹਨ। ਜਿਹੜੀ ਗੱਲ ਕਰਨ ਤੋਂ ਪਹਿਰਾ ਦਿੰਦੇ ਆ। ਅੱਛਾ ਜੀ, ਇਹਦਾ ਮਤਲਬ ਗੱਲ ਪੱਕੀ ਹੀ ਫਿਰ ਹੈ? ਪੱਕੀ, ਬਿਲਕੁਲ ਪੱਕੀ ਜੀ। ਇੱਥੇ ਮਤਲਬ ਮੈਨੂੰ ਕਹਿੰਦੇ ਬਾਹਰ ਨੇ, ਉੱਥੋਂ ਮਹਿਮਾਨ ਦੇ ਮੁੰਡੇ ਨੇ ਕੋਈ ਚਪੇੜ ਮਾਰਤੀ ਨਾ ਕਿਸੇ ਬੰਦੇ ਨੂੰ। ਹਾਂ, ਪਤਾ ਲੱਗਾ ਪਿੰਡ ਦੇ ਸਾਰੇ ਬੱਚੇ। ਜਿੱਦਾਂ ਕਿ ਪੱਕੇ ਹਨ ਗੱਲ ਦੇ। ਜਿਹਨੇ ਉਹਨੂੰ ਕੋਈ ਸੌਦਾ ਕਰ ਲੈਂਦੇ ਹਾਂ ਜਾਂ ਕੋਈ ਗੱਲ ਮਤਲਬ ਹੁੰਦੀ ਹੈ ਤਾਂ ਫਿਰ ਜਾਂਦੇ ਆ ਕਿ ਸਾਡੇ ਤਰ੍ਹਾਂ ਸਾਡੇ ਵਿੱਚ ਅੱਛੇ ਵੀ ਹਨ। ਅੱਛਾ ਜੀ, ਜਿਹੜੀ ਗੱਲ ਭਾਵੇਂ ਘਾਟਾ ਤੇ ਭਾਵੇਂ ਮੁਨਾਫਾ ਤੇ ਭਾਵੇਂ ਜਾਣ ਜਾਂਦੀ ਜਾਏ, ਬਸ ਉਹ ਗੱਲ ਮਤਲਬ ਪੱਕੇ ਨੇ, ਉਹ ਕਰਕੇ ਰਹਿਣਾ। ਅੱਛਾ ਅੱਛਾ, ਤਾਂ ਦੀ ਗੱਲਾਂ ਉਹਨਾਂ ਦੀ ਬਾਬੇ ਜੀ ਵੀ ਕਰਦੇ ਰਹੇ ਪੁਰਾਣੇ। ਜਿਹੜੇ ਕੁੜੀਆਂ ਮੁੰਡੇ ਇਕੱਠੇ ਸਾਡੇ ਵੱਡੇ ਖੇਡਦੇ ਰਹੇ ਨੇ। ਲੁਕਣ ਮੀਟੀ ਤੇ ਕੋਈ ਹਰਕਤ ਉਹ ਜੀ ਹੈ ਹੀ ਨਹੀਂ ਸੀ, ਜਿਹਨੇ ਪਤਾ ਹੀ ਨਹੀਂ ਸੀ। ਇਸ ਗੱਲ ਦਾ ਪਤਾ ਹੀ ਨਹੀਂ। ਕੋਈ ਸਾਡੇ ਕੋਲ ਕੋਈ ਨਹੀਂ ਕਰਦੇ, ਉਹ ਇਹ ਕਰਦੇ ਨੇ।
ਉਹ ਅਜੇ ਵੀ ਕਹਿੰਦੇ ਵੀ ਅਸੀਂ ਇੱਕ ਹੀ ਆ। ਉਹ ਜਿਹੜੇ ਆਏ ਹੋਣਾ ਨੇ ਤੁਸੀਂ ਅਸੀਂ ਇੱਕ ਹੀ ਆ, ਇੱਕ ਪਿਓ ਦੀ ਔਲਾਦ ਆ। ਵੀ ਬਜਨੇ ਜੱਟ ਵੀ ਚਲੇ ਮੁਸਲ ਸਿੱਖ ਹੋ ਗਿਆ। ਇਹ ਨਹੀਂ ਇੱਥੇ ਜਿੰਨੇ ਵੀ ਆ ਪਿੰਡ ਸਨ ਇੱਥੇ ਰਲਵੇਂ ਸਿੱਖ ਮੁਸਲਮਾਨ ਰਲਵੇਂ ਹਾਂ। ਇਹ ਸਾਰਾ ਪਹਿਲਾਂ ਹਿੰਦੁਸਤਾਨ ਹੀ ਖੋਲਦਾ ਨੇ ਸਭ। ਇਹ ਸੁਣ ਕੇ ਸਾਰੇ ਮੁਸਲਮਾਨ ਹੁੰਦੇ ਨੇ ਇਹਦੇ ਬਾਅਦ ਇਹ ਸਾਰਾ ਹਿੰਦੁਸਤਾਨ ਹੀ। ਬਾਬਾ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਵੰਡ ਦੀਆਂ ਗੱਲਾਂ ਸੁਣਾਈਆਂ, ਸੱਚੀਆਂ ਤੇ ਖਰੀਆਂ ਤੇ ਉਹ ਪੁਰਾਣੀਆਂ ਜੀ। ਤੁਹਾਡੀ ਬੜੀ ਮਿਹਰਬਾਨੀ ਬਜ਼ੁਰਗੋ, ਅੱਲਾ ਤੁਹਾਨੂੰ ਹਯਾਤੀ ਦੇਵੇ, ਮਜ਼ੀਦ ਤੰਦਰੁਸਤੀ ਦੇਵੇ। ਨਾਜ਼ਰੀਨ, ਉਮੀਦ ਕਰਦੇ ਤੁਹਾਨੂੰ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਬਜ਼ੁਰਗਾਂ ਦੀ ਜਿਹੜੀਆਂ ਗੱਲਾਂ ਅੱਛੀਆਂ ਲੱਗੀਆਂ ਹੋਣਗੀਆਂ, ਉਹ ਸਮਝਦੀਆਂ ਪਿਆਰ ਮੁਹੱਬਤ ਦੀਆਂ। ਅਗਰ ਵੀਡੀਓ ਅੱਛੀ ਲੱਗੀ, ਗੱਲਾਂ ਅੱਛੀਆਂ ਕੋ ਲੱਗੀਆਂ, ਕੋਈ ਸਿੱਖਣ ਨੂੰ ਮਿਲਿਆ ਤੇ ਕਮੈਂਟ ਕਰਕੇ ਲਾਜ਼ਮੀ ਜਾਇਆ ਜੇ, ਕੁਝ ਕਮੈਂਟ ਕਰਿਆ ਕਰੋ, ਤੁਹਾਡੇ ਕੀ ਵਿਚਾਰ ਨੇ ਦੱਸਿਆ ਕਰੋ ਲਾਜ਼ਮੀ। ਤੁਹਾਡੀ ਬੜੀ ਮਿਹਰਬਾਨੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।